ਬਹੁਤੇ ਵਾਰੀ ਅਸੀਂ ਇਹ ਵੀ ਦੇਖਿਆ ਕਿ ਕਣਕ ਦੀਆਂ ਬੋਰੀਆਂ ਦੇ ਵਿੱਚ ਅੱਧੀ ਰੇਤ ਭਰ ਕੇ ਉਹਦਾ ਵੇਟ ਪੂਰਾ ਕਰ ਦਿੱਤਾ ਗਿਆ। ਇੱਥੇ ਚੌਲਾਂ ਦੀ ਥਾਂ ਕਣੀ ਪਾ ਦਿੱਤੀ ਜਾਂਦੀ ਹੈ। ਸੋ ਪੰਜਾਬ ਦੀ ਸਥਿਤੀ ਇਸ ਮਸਲੇ ਦੇ ਵਿੱਚ ਹੋਰ ਵੀ ਕਸੂਤੀ ਹੋਈ ਹੈ। ਇਹ ਵੀ ਪੰਜਾਬ ਦੀ ਇੱਕ ਸਿਆਸਤ ਜਾਂ ਕਹਿ ਲਓ ਬਚਕਾਨਾ ਹਰਕਤ ਹੋ ਸਕਦੀ ਹੈ। ਕੁਛ ਹੋਇਆ ਪੰਜਾਬ ਦੇ ਵਿੱਚ, ਪਰ ਇਹਨੂੰ ਪਾਬੰਦ ਕਿਹਨੇ ਕਰਨਾ, ਇਹਦੀ ਰਾਖੀ ਕਿਹਨੇ ਕਰਨੀ ਹੈ, ਇਹਦਾ ਜਿਹੜਾ ਸਾਰਾ ਕੰਮਕਾਰ ਹੈ ਉਹਦਾ ਸੰਚਾਲਨ ਸੁਚੱਜੇ ਢੰਗ ਨਾਲ ਚਲਾਉਣਾ ਕਿਹਨੇ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕੀ ਕਰਾਂਗੇ, ਚਿੰਤਾ ਵੀ ਕਰਾਂਗੇ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ, ਕਿਉਂਕਿ ਰੂਰਲ ਡਿਵੈਲਪਮੈਂਟ ਫੰਡ, ਦਿਹਾਤੀ ਵਿਕਾਸ ਫੰਡ ਰੋਕ ਦਿੱਤਾ ਗਿਆ, ਕੇਂਦਰ ਨੇ ਨਾਂਹ ਕਰ ਦਿੱਤੀ ਗਈ ਹੈ ਤੇ ਇਹਦੇ ਨਾਂ ਦੇ ਨਾਲ ਜਿਹੜਾ 4000 ਕਰੋੜ ਰੁਪਏ ਸਾਡਾ ਉੱਥੇ ਆਉਣਾ ਸੀ ਉਹ ਵੀ ਨਹੀਂ ਆਉਣਾ। ਤੇ ਹੁਣ ਇਸ ਮਸਲੇ ਤੋਂ ਬਾਅਦ ਪੰਜਾਬ ਖੜਾ ਕਿੱਥੇ ਹੈ ਤੇ ਇਹਦੇ ਪੰਜਾਬ ਦੀ ਆਰਥਿਕਤਾ ਦੇ ਉੱਤੇ, ਪੰਜਾਬ ਦੇ ਹੱਕ ਹਕੂਕਾਂ ਉੱਤੇ ਤੇ ਪੰਜਾਬ ਦੇ ਜੋ ਅਧਿਕਾਰ ਨੇ ਉਹਨਾਂ ਉੱਤੇ ਪ੍ਰਭਾਵ ਕੀ ਪਊਗਾ। ਤੇ ਕੇਂਦਰ ਦੀ ਲਗਾਤਾਰ ਜਿਹੜੀ ਇਹ ਧੱਕੇਸ਼ਾਹੀ ਹੈ, ਜਿਹੜਾ ਕੇਂਦਰੀਕਰਨ ਵੱਧ ਰਿਹਾ, ਇਹਦੇ ਨਾਲ ਫੈਡਰਲਿਜ਼ਮ ਦੇ ਸਿਧਾਂਤ ਨੂੰ ਕੀ ਸੱਟ ਵੱਜਦੀ ਹੈ, ਜਾਂ ਫੈਡਰਲਿਜ਼ਮ ਸੰਘੀ ਢਾਂਚਾ ਜਿਹੜਾ ਜਿਹਦੀ ਸੰਘੀ ਲਗਾਤਾਰ ਕੁੱਟੀ ਜਾ ਰਹੀ ਹੈ ਉਹਦੇ ਉੱਤੇ ਕੀ ਪ੍ਰਭਾਵ ਪੈਣਗੇ, ਇਸ ਰਿਪੋਰਟ ਦੇ ਵਿੱਚ ਜ਼ਿਕਰ ਕਰਾਂਗੇ। ਨਾਲ ਇਹ ਵੀ ਦੱਸਾਂਗੇ ਕਿ ਰੂਰਲ ਡਿਵੈਲਪਮੈਂਟ ਫੰਡ, ਦਿਹਾਤੀ ਵਿਕਾਸ ਫੰਡ ਹੈ ਕੀ, ਇਹਦੀ ਸਥਾਪਨਾ ਕੀ ਹੋਈ ਤੇ ਇਹ ਕਿਹੜੇ ਕੰਮਾਂ ਖਾਤਰ ਜਿਹੜਾ ਉਹ ਵਰਤਿਆ ਜਾਂਦਾ ਹੈ। ਸਭ ਤੋਂ ਪਹਿਲਾਂ ਤਾਂ ਪੰਜਾਬ ਸਰਕਾਰ ਤੋਂ ਸ਼ੁਰੂਆਤ ਕਰ ਲੈਂਦੇ ਹਾਂ। ਪੰਜਾਬ ਸਰਕਾਰ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਕੇਂਦਰ ਸਰਕਾਰ ਆ, ਮੋਦੀ ਸਰਕਾਰ, ਇਹ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਹਾੜੀ ਦੇ ਸੀਜ਼ਨ ਦੇ ਵਿੱਚ ਮਾਰਕੀਟ ਫੀਸ 3 ਤੋਂ ਘਟਾ ਕੇ ਨੇ 2% ਕਰ ਦਿੱਤੀ ਹੈ ਤੇ RDF 3 ਤੋਂ ਘਟਾ ਕੇ 0 ਕਰ ਦਿੱਤਾ ਹੈ। ਹੁਣ ਪੰਜਾਬ ਦਾ ਨੁਕਸਾਨ ਕੀ ਹੋਊਗਾ? ਪੰਜਾਬ ਦਾ ਨੁਕਸਾਨ 250 ਕਰੋੜ ਰੁਪਈਆ ਜਿਹੜਾ ਉਹ ਮਾਰਕੀਟ ਫੀਸ ਦਾ ਹੋਊਗਾ ਤੇ 750 ਕਰੋੜ ਰੁਪਈਆ ਜਿਹੜਾ 3 ਤੋਂ 0 ਕੀਤਾ ਹੋਇਆ ਉਹਦਾ RDF ਦੇ ਵਿੱਚ ਹੋਊਗਾ। ਤੇ ਟੋਟਲ ਇਹ 750 ਤੇ 250 ਨੂੰ ਜੇ ਆਪਾਂ ਜੋੜਦੇ ਹਾਂ ਤਾਂ 1000 ਕਰੋੜ ਰੁਪਏ ਦਾ ਨੁਕਸਾਨ ਜਿਹੜਾ ਉਹ ਹੋਊਗਾ। ਹੁਣ ਸਹਿਜੇ ਇਸ ਗੱਲ ਦੇ ਉੱਤੇ ਪਹੁੰਚਿਆ ਜਾ ਸਕਦਾ ਵਾ ਕਿ ਜੇਕਰ 1000 ਕਰੋੜ ਰੁਪਏ ਦਾ ਨੁਕਸਾਨ ਹੋਊਗਾ ਤਾਂ ਇਹ ਫੈਸਲਾ ਜਿਹੜਾ ਉਹ ਕੇਂਦਰ ਸਰਕਾਰ ਦਾ ਧੱਕੇਸ਼ਾਹੀ ਵਾਲਾ ਤੇ ਪੰਜਾਬ ਦੇ ਹੱਕ ਹਕੂਕਾਂ ਉੱਤੇ ਸਿੱਧੇ ਤਰ੍ਹਾਂ ਨਾਲ ਡਾਕਾ ਹੈ। ਹੁਣ ਇਹ ਮਾਮਲਾ ਹੋਰ ਉਲਝਦਾ ਜਾ ਰਿਹਾ ਕਿਉਂਕਿ ਪੰਜਾਬ ਸਰਕਾਰ ਨੇ ਕਿਹਾ ਕਿ ਉਹ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਆਪਣਾ ਰੁਖ ਕਰਨਗੇ ਤੇ ਸੂਬਾ ਸਰਕਾਰ ਇਹ ਐਲੀਗੇਸ਼ਨ ਲਾ ਰਹੀ ਹੈ ਕਿ 3200 ਕਰੋੜ ਰੁਪਈਆ ਪਹਿਲਾਂ ਦੇਣਾ ਹੈ ਸਰਕਾਰ ਨੇ ਤੇ 750 ਰਕਮ ਜਿਹੜੀ 750 ਕਰੋੜ ਰੁਪਈਆ ਖੜਾ ਹੈ, ਯਾਨੀ ਕਿ ਟੋਟਲ ਇਹ ਬਣਦਾ 4000 ਕਰੋੜ ਰੁਪਈਆ ਜਿਹੜਾ ਕਿ ਪਹਿਲਾਂ ਦਿਹਾਤੀ ਵਿਕਾਸ ਫੰਡ ਅਤੇ ਮੰਡੀ ਫੀਸ 2% ਦੀ ਦਰ ਦੇ ਨਾਲ ਦੇਣ ਦਾ ਵਾਅਦਾ ਕੀਤਾ ਸੀ। ਇਹ ਹਾਲੇ ਤੱਕ ਕੇਂਦਰ ਦੇ ਵਾਲੇ ਪਾਸੇ ਪੰਜਾਬ ਦਾ ਖੜਾ ਹੈ। ਸੋ ਹੁਣ ਪੰਜਾਬ ਸਰਕਾਰ ਜਿਹੜੀ ਆ ਉਹਨੇ ਲੰਘੇ ਦਿਨੀ ਨੀਤੀ ਆਯੋਗ ਦੀ ਬੈਠਕ ਦੇ ਵਿੱਚੋਂ ਜਾਣ ਤੋਂ ਨਾਂਹ ਕਰ ਦਿੱਤੀ ਸੀ। ਇੱਕ ਤਰੀਕੇ ਨਾਲ ਇਹ ਵੀ ਪੰਜਾਬ ਦੀ ਇੱਕ ਸਿਆਸਤ ਜਾਂ ਕਹਿ ਲਓ ਬਚਕਾਨਾ ਹਰਕਤ ਹੋ ਸਕਦੀ ਹੈ, ਕਹੀ ਜਾ ਸਕਦੀ ਹੈ, ਕਿਉਂਕਿ ਜੇਕਰ ਉਸ ਮੀਟਿੰਗ ਦੇ ਵਿੱਚ ਜਿਹਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਸਾਹਿਬ ਕਰਦੇ ਹੈ ਤੇ ਤੁਸੀਂ ਉਸ ਮੀਟਿੰਗ ਦੇ ਵਿੱਚ ਜਾ ਕੇ ਧੜੱਲੇ ਦੇ ਨਾਲ ਆਪਣੀ ਗੱਲ ਰੱਖ ਸਕੋ। ਕਿਉਂਕਿ ਕਰੋਨਾ ਵੇਲੇ ਕੀ ਹੋਇਆ ਸੀਗਾ, ਕਰੋਨਾ ਵੇਲੇ ਇਹੀ ਹੋਇਆ ਸੀਗਾ ਕਿ ਪ੍ਰਧਾਨ ਮੰਤਰੀ ਸਾਹਿਬ ਜਦੋਂ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਦੇ ਹੁੰਦੇ ਸੀ ਤਾਂ ਉਹ ਆਪਣੀ ਗੱਲ ਕਹਿ ਕੇ ਚਲੇ ਜਾਂਦੇ ਸੀ ਤੇ ਮੁੱਖ ਮੰਤਰੀਆਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਨਹੀਂ ਸੀ ਮਿਲਦਾ। ਪਰ ਇੱਥੇ ਤੁਸੀਂ ਰੱਖ ਸਕਦੇ ਸੀ 10 ਮੁੱਖ ਮੰਤਰੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਏ। ਜੇਕਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਇਸ ਮੀਟਿੰਗ ਦੇ ਵਿੱਚ ਜਾਂਦੇ ਤਾਂ ਹੋ ਸਕਦਾ ਉਹ RDF ਦੀ ਗੱਲ ਕਰਕੇ ਧੜੱਲੇ ਦੇ ਨਾਲ ਇਸ ਮੀਟਿੰਗ ਦੇ ਵਿੱਚ ਆਪਣੀ ਗੱਲ ਰੱਖ ਸਕਦੇ। ਦੂਜਾ ਹੋ ਸਕਦਾ ਇਸ ਮਸਲੇ ਉੱਤੇ ਉਹਨਾਂ ਨੂੰ ਹੋਰਨਾਂ ਮੁੱਖ ਮੰਤਰੀਆਂ ਦੀ ਸਪੋਰਟ ਵੀ ਮਿਲ ਜਾਂਦੀ। ਸੋ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਨਾ ਜਾਣਾ ਵੀ ਕਿਤੇ ਨਾ ਕਿਤੇ ਪੰਜਾਬ ਦੇ ਕੋਈ ਬਹੁਤਾ ਪੱਖ ਦੇ ਵਿੱਚ ਗੱਲ ਨਹੀਂ ਗਈ। ਹੁਣ ਦੂਜੇ ਪਾਸੇ ਟੈਕਨੀਕਲ ਤੌਰ ਦੇ ਉੱਤੇ ਦੇਖਿਆ ਜਾਵੇ ਤਾਂ ਰਾਜਾਂ ਦੇ ਅਧਿਕਾਰਾਂ ਦੇ ਵਿੱਚ ਕੇਂਦਰ ਦਾ ਇਹ ਸਿੱਧਾ ਦਖਲ ਹੈ ਕਿ ਕੇਂਦਰ ਨੂੰ ਹੱਕ ਹੈ ਕਿ ਉਹ ਰਾਜ ਦਾ RDF ਰੋਕ ਸਕੇ, ਰਾਜ ਦੇ ਵਿਕਾਸ ਦੇ ਫੰਡ ਰੋਕ ਸਕੇ। ਹੁਣ ਇਹਦੇ ਪਿੱਛੇ ਭਾਜਪਾ ਹੀ ਜਿਹੜੇ ਨੇ ਉਹ ਇੱਕ ਤਰਕ ਦਿੰਦੇ ਆ ਕਿ ਜੀ ਇੱਥੇ ਘੁਟਾਲੇ ਹੁੰਦੇ ਨੇ, ਅਨਾਜ ਦੇ ਵਿੱਚ ਹੇਰਾਫੇਰੀਆਂ ਹੁੰਦੀਆਂ। ਇਹ ਗੱਲ ਬਿਲਕੁਲ ਵਾਜਬ ਹੈ ਕਿ ਅਨਾਜ ਘੁਟਾਲੇ ਹੁੰਦੇ ਨੇ ਜਾਂ ਹੇਰਾਫੇਰੀਆਂ ਹੁੰਦੀਆਂ। ਬਹੁਤੇ ਵਾਰੀ ਅਸੀਂ ਇਹ ਵੀ ਦੇਖਿਆ ਕਿ ਕਣਕ ਦੀਆਂ ਬੋਰੀਆਂ ਦੇ ਵਿੱਚ ਅੱਧੀ ਰੇਤ ਭਰ ਕੇ ਉਹਦਾ ਵੇਟ ਪੂਰਾ ਕਰ ਦਿੱਤਾ ਗਿਆ। ਕਈ ਥਾਂ ਬੋਰੀਆਂ ਗੈਪ ਕਰ ਦਿੱਤੀਆਂ ਗਈਆਂ। ਅਨਾਜ ਘੁਟਾਲੇ ਦੀ CBI ਜਾਂਚ ਕਰ ਰਹੀ ਹੈ। ਇੱਥੇ ਚੌਲਾਂ ਦੀ ਥਾਂ ਕਣੀ ਪਾ ਦਿੱਤੀ ਜਾਂਦੀ ਹੈ। ਬਹੁਤ ਕੁਝ ਹੋਇਆ ਪੰਜਾਬ ਦੇ ਵਿੱਚ, ਪਰ ਇਹਨੂੰ ਪਾਬੰਦ ਕਿਹਨੇ ਕਰਨਾ, ਇਹਦੀ ਰਾਖੀ ਕਿਹਨੇ ਕਰਨੀ ਹੈ, ਇਹਦਾ ਜਿਹੜਾ ਸਾਰਾ ਕੰਮਕਾਰ ਹੈ ਉਹਦਾ ਸੰਚਾਲਨ ਸੁਚੱਜੇ ਢੰਗ ਨਾਲ ਚਲਾਉਣਾ ਕਿਹਨੇ ਹੈ? ਰਾਜ ਸਰਕਾਰ ਨੇ,
ਜਾਂ ਫਿਰ ਕੇਂਦਰ ਸਰਕਾਰ ਨੇ। ਤਾਂ ਜਿਹੜੀਆਂ ਏਜੰਸੀਆਂ ਖਰੀਦ ਕਰਦੀਆਂ ਉਹ ਰਾਜ ਸਰਕਾਰ ਨੂੰ ਇੰਨਾ ਵੀ ਪਾਬੰਦ ਕਰ ਸਕਦੀਆਂ ਕਿ ਜੇਕਰ ਤੁਸੀਂ ਇਹ ਕੰਮ ਨਾ ਕੀਤਾ, ਜੇਕਰ ਤੁਸੀਂ ਇਹਦਾ ਸੰਚਾਲਨ ਸਹੀ ਤਰੀਕੇ ਨਾਲ ਨਾ ਕੀਤਾ, ਜੇਕਰ ਤੁਸੀਂ ਇਹਨੂੰ ਸਟੋਰੇਜ ਸਹੀ ਤਰੀਕੇ ਨਾਲ ਨਾ ਕੀਤੀ, ਜੇਕਰ ਇਹਦੀ ਮਾਤਰਾ ਨਾ ਪੂਰੀ ਹੋਈ ਤਾਂ ਉਹਦਾ ਜਿਹੜਾ ਜ਼ਿੰਮਾ ਵਾ ਉਹ ਤੁਹਾਨੂੰ ਭੁਗਤਣਾ ਪਊਗਾ। ਤੁਸੀਂ ਦੇਖੋ ਕਿ ਪਿਛਲੀ ਵਾਰੀ ਇਹ ਵੀ ਚਰਚਾ ਰਹੀ ਪੰਜਾਬ ਦੇ ਵਿੱਚ ਕਿ ਜਿਹੜਾ CCL ਦੇ ਵਿੱਚ ਘੁਟਾਲਾ ਹੇਰਾਫੇਰੀਆਂ ਹੁੰਦੀਆਂ ਨਹੀਂ 31,000 ਕਰੋੜ ਉਹ ਪੰਜਾਬ ਦੇ ਕਰਜ਼ੇ ਦੇ ਵਿੱਚ ਤਬਦੀਲ ਹੋ ਗਿਆ ਵਾ। ਅਤੇ ਉਹ 2017 ਦੇ ਵਿੱਚ ਐਨ ਇਲੈਕਸ਼ਨ ਤੋਂ ਪਹਿਲਾਂ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਸੀ ਉਦੋਂ ਕਰਜ਼ੇ ਦੇ ਵਿੱਚ ਤਬਦੀਲ ਹੋਇਆ। ਬਜਾਏ ਇਸ ਗੱਲ ਦੇ ਕਿ ਉਹ ਕਿਉਂ ਹੋਇਆ, ਕੌਣ ਜ਼ਿੰਮੇਵਾਰ ਹੈ, ਉਹ ਸਿੱਧਾ ਪੰਜਾਬ ਦੇ ਸਿਰ ਮੜ੍ਹ ਦਿੱਤਾ ਗਿਆ। ਹੁਣ ਇੱਥੇ ਵੀ ਇਹੀ ਗੱਲ ਹੈ ਕਿ ਜਿਹੜੇ ਲੋਕ ਇੰਨੀਆਂ ਤਨਖਾਹਾਂ ਲੈਂਦੇ ਆ ਇਹ ਸਾਰੇ ਕੰਮਕਾਜ ਨੂੰ ਸਿਰੇ ਚਾੜ੍ਹਨ ਦੇ ਲਈ ਉਹਨਾਂ ਲੋਕਾਂ ਨੂੰ ਪਾਬੰਦ ਕਿਉਂ ਨਹੀਂ ਕੀਤਾ ਜਾਂਦਾ, ਉਹਨਾਂ ਲੋਕਾਂ ਦੀਆਂ ਤਨਖਾਹਾਂ ਰੋਕੀਆਂ ਕਿਉਂ ਨਹੀਂ ਜਾਂਦੀਆਂ, ਉਹਨਾਂ ਦੇ ਉੱਤੇ ਕੇਸ ਕਿਉਂ ਨਹੀਂ ਠੋਕੇ ਜਾਂਦੇ, ਉਹਨਾਂ ਦੇ ਉੱਤੇ ਜਾਂਚਾਂ ਕਿਉਂ ਨਹੀਂ ਚੱਲਦੀਆਂ। ਇਹ ਜਿਹੜੀਆਂ ਕੁਤਾਹੀਆਂ ਲਾਪਰਵਾਹੀਆਂ ਸਰਕਾਰਾਂ ਦੀਆਂ, ਅਫਸਰਸ਼ਾਹੀ ਦੀਆਂ, ਏਜੰਸੀਆਂ ਦੀਆਂ, ਉਹਦਾ ਖਮਿਆਜ਼ਾ ਪੰਜਾਬ ਦੇ ਲੋਕ ਕਿਉਂ ਭੁਗਤਣ। ਸਿੱਧੇ ਤੌਰ 'ਤੇ ਪੰਜਾਬ ਦੀਆਂ ਮੰਡੀਆਂ 'ਚ ਜਿਹੜੀ ਜਿਣਸ ਵਿਕਦੀ ਹੈ ਉਹ ਹੈ ਤਾਂ ਪੰਜਾਬ ਦੀ, ਅਤੇ ਉਹਦੇ ਉੱਤੇ ਟੈਕਸ ਲਾਉਣਾ ਉਹ ਵੀ ਪੰਜਾਬ ਦਾ ਹੀ ਹੱਕ ਹੈ। ਅਤੇ ਪੰਜਾਬ ਸਰਕਾਰ ਦੀ ਇਹ ਫਰਜ਼ ਬਣਦਾ ਕਿ ਉਹ ਜਿਹੜੀ ਹੈ ਮੰਡੀ ਦੇ ਵਿੱਚ ਜੋ ਵੀ ਜਿਣਸ ਦੀ ਵਿਕਰੀ ਹੁੰਦੀ ਹੈ ਉਹ 'ਤੇ ਟੈਕਸ ਲਾਵੇ ਅਤੇ ਖਰੀਦਦਾਰ ਟੈਕਸ ਦੇਵੇ। ਅਤੇ ਦਿਹਾਤੀ ਵਿਕਾਸ ਫੰਡ ਇਸੇ ਕਰਕੇ ਬਣਾਏ ਗਏ ਹੈ। 1987 ਦੇ ਵਿੱਚ ਇਹ ਹੋਂਦ ਦੇ ਵਿੱਚ ਆਇਆ ਸੀਗਾ ਅਤੇ ਇਹਦੇ ਕਰਕੇ ਹੁਣ 2022 ਦੇ ਵਿੱਚ ਸੋਧ ਵੀ ਕੀਤੀ ਸੀਗੀ। ਅਤੇ ਮੇਨ ਮੁੱਦਾ ਇਹ ਹੈ ਕਿ ਕੇਂਦਰ ਸਰਕਾਰ ਨੂੰ ਰਾਜ ਸਰਕਾਰ ਦੇ ਇਸ ਕੰਮ ਦੇ ਵਿੱਚ ਦਖਲ ਦੇਣ ਦਾ ਅਧਿਕਾਰ ਹੈ। ਉਹਦੇ ਕੋਲ ਇੰਨਾ ਅਖਤਿਆਰਾਤ ਹੈ ਕਿ ਉਹ ਇਸ ਤਰੀਕੇ ਨਾਲ ਸਿੱਧੇ ਤਰੀਕੇ ਨਾਲ ਹੀ ਪੰਜਾਬ ਦੇ ਹੱਕ ਹਕੂਕਾਂ ਉੱਤੇ ਸੱਟ ਮਾਰ ਰਹੀ ਹੈ। ਔਰ ਦੂਜੀ ਗੱਲ ਇਹ ਹੈ ਕੇਂਦਰ ਸਰਕਾਰ ਨੂੰ ਇਹ ਵੀ ਪਤਾ ਹੈ ਕਿ ਜੇਕਰ ਅਸੀਂ ਰਾਜ ਪ੍ਰਬੰਧ ਨੂੰ ਜਮਹੂਰੀ ਤਰੀਕੇ ਨਾਲ ਚਲਾਉਣਾ ਤਾਂ ਕੇਂਦਰ ਸਰਕਾਰ ਨੂੰ ਸੂਬਿਆਂ ਦੇ ਜਿਹੜੇ ਅਧਿਕਾਰ ਹੈ ਉਹਨਾਂ ਦੇ ਵਿੱਚ ਮਾਨਤਾ ਦੇਣੀ ਪਊਗੀ। ਅਤੇ ਜੇਕਰ ਤੁਸੀਂ ਮਾਨਤਾ ਹੀ ਨਹੀਂ ਦੇਣੀ ਤਾਂ ਇਹ ਅਧਿਕਾਰ ਵਰਤਣ ਦੇ ਵਿੱਚ ਖੁੱਲ੍ਹ ਦੇਣੀ ਜਿਹੜੀ ਹੈ ਕਿਵੇਂ ਵਿਖਾਓਗੇ, ਕਿਵੇਂ ਰਾਜ ਆਪਣੀਆਂ ਸ਼ਕਤੀਆਂ ਵਰਤਣਗੇ। ਆਪਾਂ ਦੇਖਿਆ ਕਿ ਖੇਤੀ ਕਾਨੂੰਨਾਂ ਦੇ ਮਸਲੇ ਦੇ ਵਿੱਚ ਵੀ ਰਾਜ ਦੇ ਅਖਤਿਆਰਾਤ ਲੰਘੇ ਗਏ। ਆਪਾਂ ਦੇਖਦੇ ਹਾਂ ਕਿ ਪਾਣੀਆਂ ਦੇ ਮਸਲੇ ਦੇ ਵਿੱਚ ਵੀ ਕਈ ਥਾਈਂ ਰਾਜਾਂ ਦੇ ਅਖਤਿਆਰਾਤ ਲੰਘੇ ਜਾਂਦੇ ਆ। ਆਪਾਂ ਦੇਖਦੇ ਹਾਂ ਕਿ ਕਈ ਹੋਰ ਮਸਲਿਆਂ ਦੇ ਵਿੱਚ ਜਿਵੇਂ ਹੁਣ ਕੇਂਦਰ ਦੀਆਂ ਨੀਤੀਆਂ ਨੇ ਤਾਂ ਇਹਨਾਂ ਦੇ ਵਿੱਚ ਵੀ ਰਾਜਾਂ ਦੇ ਅਧਿਕਾਰਾਂ ਦੀ, ਰਾਜਾਂ ਦੀਆਂ ਸ਼ਕਤੀਆਂ ਦੀ ਕੋਈ ਬਹੁਤੀ ਪਰਵਾਹ ਨਹੀਂ ਕੀਤੀ ਜਾਂਦੀ। ਪਰ ਹੁਣ ਇਹ ਮਸਲਾ ਜਿਹੜਾ ਉਹ ਪੰਜਾਬ ਸਰਕਾਰ ਇਹਨੂੰ ਸੁਪਰੀਮ ਕੋਰਟ ਦੇ ਵਿੱਚ ਲਿਜਾਣ ਦਾ ਜਿਹੜਾ ਦਾਅਵਾ ਕਰ ਚੁੱਕੀ ਹੈ। ਅਤੇ ਜੇਕਰ ਇਹ ਵੇਖਿਆ ਜਾਵੇ ਕਿ ਦਿਹਾਤੀ ਵਿਕਾਸ ਬੋਰਡ ਹੈ ਕੀ, ਤਾਂ ਇਹ 9 ਅਪ੍ਰੈਲ 1987 ਨੂੰ ਪੰਜਾਬ ਦਿਹਾਤੀ ਵਿਕਾਸ ਬੋਰਡ ਦਾ ਗਠਨ ਕੀਤਾ ਗਿਆ ਸੀ, ਜਿਹਨੂੰ ਫਸਲਾਂ ਤੋਂ ਦਿਹਾਤੀ ਵਿਕਾਸ ਫੰਡ ਪ੍ਰਾਪਤ ਹੁੰਦਾ ਹੈ। ਅਤੇ ਸੌਖੇ ਸ਼ਬਦਾਂ ਦੇ ਵਿੱਚ ਜਿਹੜੀਆਂ ਫਸਲਾਂ ਕਣਕ ਅਤੇ ਝੋਨਾ ਪੰਜਾਬ ਦੇ ਵਿੱਚ ਕੇਂਦਰ ਵੱਲੋਂ ਖਰੀਦੀਆਂ ਜਾਂਦੀਆਂ ਉਹਦੇ ਉੱਤੇ ਪੰਜਾਬ ਸਰਕਾਰ ਟੈਕਸ ਲਾਉਂਦੀ ਸੀ। 3% ਦੀ ਮਾਰਕੀਟ ਫੀਸ ਅਤੇ 3% ਦੀ ਦਿਹਾਤੀ ਵਿਕਾਸ ਫੰਡ ਜਿਹੜਾ ਉਹ ਵਸੂਲ ਕੀਤਾ ਜਾਂਦਾ ਹੈ। ਇਹ ਪੈਸਾ ਪਿੰਡਾਂ ਦੇ ਖਰਚ ਵਿਕਾਸ ਉੱਤੇ ਖਰਚ ਕੀਤਾ ਜਾਂਦਾ ਹੈ। ਸੋ ਇਹਦੇ ਵਿੱਚ ਕੇਂਦਰ ਨੇ ਆਪਣੇ ਪੱਤਰ ਦੇ ਵਿੱਚ ਕਿਹਾ ਸੀਗਾ ਕਿ ਮੰਡੀ ਫੀਸ, ਲੇਬਰ ਚਾਰਜਸ, ਆੜ੍ਹਤੀਆਂ ਦਾ ਕਮਿਸ਼ਨ, ਮੇਲਿੰਗ ਖਰਚਾ ਅਤੇ ਬਾਰਦਾਨੇ ਦਾ ਖਰਚਾ ਇਹ ਦਿਹਾਤੀ ਵਿਕਾਸ ਫੰਡ ਦੇਣ ਤੋਂ ਕਿਨਾਰਾ ਕਰ ਲਿਆ ਸੀਗਾ। ਸੋ ਘੁਟਾਲੇ ਹੋਏ ਨੇ, ਲੰਘੀਆਂ ਸਰਕਾਰਾਂ ਦੇ ਵਿੱਚ ਲਾਪਰਵਾਹੀਆਂ ਹੋਈਆਂ, ਕੁਤਾਹੀਆਂ ਹੋਈਆਂ, ਪਰ ਉਹਦਾ ਖਮਿਆਜ਼ਾ ਪੰਜਾਬ ਦੀ ਜਨਤਾ ਕਿਉਂ ਭੁਗਤੇ। ਉਹਦੀਆਂ ਜਾਂਚਾਂ ਹੋਣ, ਜ਼ਿੰਮੇਵਾਰ ਲੋਕਾਂ ਉੱਤੇ ਕਾਰਵਾਈ ਹੋਵੇ, ਅਸੀਂ ਕਹਿੰਦੇ ਹਾਂ। ਪਰ ਜਿਹੜਾ ਇਹ 4000 ਕਰੋੜ ਰੁਪਈਆ ਇਹ ਕੇਂਦਰ ਨੂੰ ਪੰਜਾਬ ਦਾ ਦੇ ਦੇਣਾ ਚਾਹੀਦਾ, ਕਿਉਂਕਿ ਪੰਜਾਬ ਸਰਕਾਰ ਪਹਿਲਾਂ ਹੀ ਇਸ ਕਰਜ਼ੇ ਦੇ ਉੱਤੇ, ਇਸ ਲਿਮਟ ਨੂੰ ਲੈ ਕੇ ਕਰਜ਼ਾ ਚੁੱਕ ਚੁੱਕੀ ਹੈ। ਸੋ ਪੰਜਾਬ ਦੀ ਸਥਿਤੀ ਇਸ ਮਸਲੇ ਦੇ ਵਿੱਚ ਹੋਰ ਵੀ ਕਸੂਤੀ ਹੋਈ ਹੈ। ਪੰਜਾਬ ਸਰਕਾਰ ਨੇ ਹੁਣ ਇਸੇ ਮਸਲੇ ਨੂੰ ਲੈ ਕੇ ਸੁਪਰੀਮ ਕੋਰਟ ਜਾਣ ਦਾ ਜਿਹੜਾ ਫੈਸਲਾ ਕੀਤਾ। ਦੂਜੇ ਪਾਸੇ ਅਨੁਰਾਗ ਠਾਕੁਰ ਨੇ ਇੱਕ ਬਿਆਨ ਦਿੱਤਾ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਸਾਡੀ ਅਨਾਜ ਦੀ ਭੰਡਾਰਨ ਦੀ ਸਮਰੱਥਾ ਹੈ ਇਹਨੂੰ ਹੋਰ ਵਧਾ ਕੇ ਇਹਦੀ ਕੈਪੈਸਿਟੀ ਹੋਰ ਵਧਾ ਦੇਵਾਂਗੇ। ਸੋ ਉੱਥੋਂ ਵੀ ਕਈ ਜਿਹੜੇ ਖੇਤੀਬਾੜੀ ਮਾਹਰ ਨੇ ਉਹ ਵੀ ਇਸ ਗੱਲ ਦੀ ਭਾਂਪ ਲੈ ਰਹੇ ਨੇ ਜਾਂ ਇਸ ਗੱਲ ਦੇ ਉੱਤੇ ਸਿੱਟੇ ਉੱਤੇ ਪਹੁੰਚ ਰਹੇ ਨੇ ਕਿ ਜੇ ਇਹ ਮੰਡੀਆਂ ਟੁੱਟਦੀਆਂ ਨੇ, ਜੇ RDF ਬੰਦ ਹੁੰਦਾ, ਮੰਡੀਕਰਨ ਟੁੱਟਦਾ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਉਸੇ ਤਰੀਕੇ ਨਾਲ ਹੀ ਦੇਖਿਆ ਜਾਊਗਾ ਜਿਹੜੇ ਤਰੀਕੇ ਨਾਲ ਖੇਤੀ ਕਾਨੂੰਨਾਂ ਵਾਲੇ ਜਿਹੜੇ ਨਜ਼ਰੀਏ ਤੋਂ ਖੇਤੀ ਕਾਨੂੰਨਾਂ ਨੂੰ ਦੇਖਿਆ ਜਾਂਦਾ ਸੀ। ਸੋ ਪੰਜਾਬ ਦੇ ਕਰਜ਼ੇ ਦੇ ਮਾਰੇ ਪੰਜਾਬ ਉੱਤੇ ਇਹ ਇੱਕ ਹੋਰ ਵਾਧਾ ਹੈ ਕੇਂਦਰ ਦਾ। ਕੇਂਦਰ ਸਰਕਾਰ ਨੂੰ ਇਸ ਮਸਲੇ ਉੱਤੇ ਦੋਵਾਂ ਧਿਰਾਂ ਨੂੰ ਬਹਿ ਕੇ ਸੰਜੀਦਗੀ ਦੇ ਨਾਲ ਖੁੱਲ੍ਹ ਦਿਲੀ ਵਿਖਾ ਕੇ ਰਾਜ ਦੇ ਇਹਨਾਂ ਅਧਿਕਾਰਾਂ ਉੱਤੇ ਡਾਕਾ ਨਹੀਂ ਮਾਰਨਾ ਚਾਹੀਦਾ। ਅਤੇ ਜਿਹੜਾ 4000 ਕਰੋੜ ਰੁਪਈਆ ਪੰਜਾਬ ਦਾ ਖੜਾ ਵਾ ਉਹ ਪੰਜਾਬ ਸਰਕਾਰ ਨੂੰ ਮਿਲਣਾ ਚਾਹੀਦਾ, ਤਾਂ ਜੋ ਪੰਜਾਬ ਦੇ ਵਿੱਚ ਜਿਹਦੇ ਨਾਲ ਸੜਕਾਂ ਬਣਦੀਆਂ, ਜਿਹਦੇ ਨਾਲ ਹੋਰ ਕੰਮਕਾਰ ਪੰਜਾਬ ਦੇ ਵਿੱਚ ਹੁੰਦੇ ਆ, ਤਾਂ ਉਹ ਚੱਲ ਸਕਣ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।